ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਆ ਉਸ ਦੇ ਵਿੱਚ ਇਹ ਗੱਲ ਦੇਖਣ 'ਚ ਸਾਹਮਣੇ ਆ ਰਹੀ ਆ। ਪਿਛਲੇ ਕੁਝ ਦਿਨਾਂ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਪੰਜਾਬ ਤੋਂ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਆ ਉਹ ਨਹਿਰ ਪੂਰੀ ਤਰ੍ਹਾਂ ਖਾਲੀ ਪਈ ਆ, ਜਦ ਕਿ ਪੰਜਾਬ ਜਿਹੜਾ ਆ ਉਹ ਹੜ੍ਹਾਂ ਦੀ ਮਾਰ ਚੱਲ ਰਿਹਾ ਸੀ। ਤੇ ਲੋਕ ਇਹ ਵੀ ਕਹਿ ਰਹੇ ਸੀ ਕਿ ਹੁਣ ਰਾਜਸਥਾਨ ਜਿਹੜਾ ਆ ਉਹ ਪਾਣੀ ਦੀ ਮੰਗ ਕਿਉਂ ਨਹੀਂ ਕਰ ਰਿਹਾ, ਜਾਂ ਹੁਣ ਰਾਜਸਥਾਨ ਨੂੰ ਪਾਣੀ ਜਿਹੜਾ ਆ ਕਿਉਂ ਨਹੀਂ ਭੇਜਿਆ ਜਾ ਰਿਹਾ। ਤੇ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਪਾਕਿਸਤਾਨ ਵੱਲੋਂ ਜਿਹੜਾ ਲਹਿੰਦੇ ਪੰਜਾਬ ਦਾ ਇਲਾਕਾ ਆ ਉਸ ਦੇ ਵਿੱਚ ਜਿਹੜਾ ਇੱਕ ਸੁਲੇਮਾਨ ਕੀ ਡੈਮ ਆ, ਉਸ ਡੈਮ ਦੇ ਜਿਹੜੇ ਫਲੱਡ ਗੇਟ ਆ ਉਹ ਖੋਲ ਦਿੱਤੇ ਗਏ ਆ ਤਾਂ ਕਿ ਜਿਹੜਾ ਜਲਾਲਾਬਾਦ ਵਾਲਾ ਇਲਾਕਾ ਆ ਮਾਲਵੇ ਦਾ ਪੰਜਾਬ ਦਾ, ਉੱਥੇ ਜਿਹੜਾ ਪਾਣੀ ਦਾ ਅਸਰ ਘਟ ਸਕੇ ਤੇ ਪਾਣੀ ਦੀ ਮਾਰ ਜਿਹੜੀ ਆ ਉਹ ਘਟੇ ਤੇ ਜਿਹੜਾ ਪਾਕਿਸਤਾਨ ਆ ਉਹ ਪਾਕਿਸਤਾਨ ਵਾਲੇ ਪਾਸੇ ਜਿਹੜਾ ਪਾਣੀ ਆ ਉਹ ਪਾਕਿਸਤਾਨ ਵਾਲੇ ਪਾਸੇ ਜਿਹੜਾ ਆ ਉਹ ਲੰਘ ਜਾਵੇ। ਤੇ ਪਾਕਿਸਤਾਨ ਦੇ ਇਸ ਫੈਸਲੇ ਦੀ ਵੱਡੇ ਪੱਧਰ ਤੇ ਤਾਰੀਫ ਵੀ ਕੀਤੀ ਜਾ ਰਹੀ ਆ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਪਾਕਿਸਤਾਨ ਨੇ ਜਿਹੜਾ ਆ ਉਹ ਇੱਕ ਮਦਦ ਦਾ ਹੱਥ ਵਧਾਇਆ ਹੈ ਤੇ ਆਪਣੇ ਜਿਹੜੇ ਫਲੱਡ ਗੇਟ ਆ ਆਪਣੇ ਡੈਮ ਦੇ ਉਹ ਖੋਲੇ ਆ। ਤੇ ਇਹ ਸਾਰੇ ਮਸਲੇ ਬਾਰੇ ਤੇ ਨਾਲ ਹੀ ਜਿਹੜੇ ਆ ਪੰਜਾਬ ਦਾ ਡਰੇਨੇਜ ਸਿਸਟਮ ਆ ਉਹਦੇ ਵਿੱਚ ਜਿਹੜੇ ਫੋਲਟਸ ਨੇ ਜਿਹਦੇ ਕਰਕੇ ਇਹ ਜਿਹੜਾ ਅਸੀਂ ਦੇਖਿਆ ਕਿ ਕੋਈ ਥੋੜਾ ਮੀਂਹ ਪੈਂਦੇ ਹੀ ਜਿਹੜਾ ਸਾਰਾ ਡਰੇਨੇਜ ਸਿਸਟਮ ਆ ਬਲੋਕ ਹੋ ਜਾਂਦਾ ਹੈ ਤੇ ਸਰਕਾਰਾਂ ਦੀ ਕੋਈ ਤਿਆਰੀ ਨਹੀਂ ਹੁੰਦੀ ਕਿ ਪੰਜਾਬ ਜਿਹੜਾ ਕਿ ਹੜ੍ਹਾਂ ਦੇ ਲਈ ਹਮੇਸ਼ਾ ਹੀ ਸੈਂਸਿਟਿਵ ਏਰੀਆ ਆ ਕਿ ਉੱਥੇ ਜਿਹੜਾ ਹੜ੍ਹਾਂ ਨੂੰ ਰੋਕਣ ਲਈ ਜਾਂ ਲੋਕਾਂ ਦੀ ਸਹੂਲਤ ਲਈ ਕੋਈ ਪਹਿਲਾਂ ਪ੍ਰਬੰਧ ਕੀਤੇ ਜਾਣ। ਇਹਨਾਂ ਸਾਰੇ ਮਾਮਲਿਆਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹਿਣਗੇ ਪੰਜਾਬ ਤੋਂ ਜਿਹੜੇ ਐਕਟਿਵਿਸਟ ਨੇ ਗੰਗਵੀਰ ਸਿੰਘ ਰਾਠੌਰ, ਜੋ ਕਿ ਪੰਜਾਬ ਦੇ ਵਾਤਾਵਰਨ ਨੂੰ ਲੈ ਕੇ ਜਾਂ ਦਰਿਆਵਾਂ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲਗਾਤਾਰ ਐਕਟਿਵਿਜ਼ਮ ਕਰਦੇ ਨੇ, ਆਵਾਜ਼ ਚੁੱਕਦੇ ਰਹਿੰਦੇ ਨੇ। ਤੇ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਜੀ ਟੀਵੀ 84 ਤੇ। ਗੰਗਵੀਰ ਜੀ ਤੁਹਾਡਾ ਸਵਾਗਤ ਹੈ ਟੀਵੀ 84 ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੰਗਵੀਰ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਕਿ ਕਹਿੰਦੇ ਰਾਜਸਥਾਨ ਮੁੱਕਰ ਗਿਆ ਜੀ ਪਾਣੀ ਲੈਣ ਤੋਂ ਤੇ ਪਾਕਿਸਤਾਨ ਨੇ ਮਦਦ ਦਾ ਹੱਥ ਵਧਾਇਆ ਆ। ਤੇ ਹੁਣ ਇਹ ਜਿਹੜੀ ਖਬਰ ਅੱਜ ਚੱਲ ਰਹੀ ਆ, ਮੈਂ ਦੇਖਿਆ ਤੁਸੀਂ ਵੀ ਸ਼ੇਅਰ ਕੀਤੀ ਹੈ ਸ਼ਾਇਦ ਆਪਣੇ ਸੋਸ਼ਲ ਮੀਡੀਆ ਤੇ ਸਾਰੇ ਪਾਸੇ ਸ਼ੇਅਰ ਹੋ ਰਹੀ ਆ। ਇਹਦੇ ਤੇ ਕੀ ਟਿੱਪਣੀ ਕਰਨੀ ਚਾਹੁੰਦੇ ਹੋ? ਦੇਖੋ, ਇਸ ਬਾਰੇ ਇੱਕ ਖਬਰ ਟ੍ਰਿਬਿਊਨ 'ਚ ਛਪੀ ਸੀ ਤੇ ਕੁਝ ਹਿੰਦੀ ਅਖਬਾਰਾਂ 'ਚ ਖਬਰ ਛਪੀ ਸੀ ਕਿ ਪਾਕਿਸਤਾਨ ਵੱਲੋਂ ਹੈੱਡ ਸੁਲੇਮਾਨਕੀ ਦੇ 10 ਦਰਵਾਜ਼ੇ ਖੋਲ ਦਿੱਤੇ ਗਏ ਹਨ, ਜਿਹਦੇ ਕਰਕੇ 1,94,000 ਕਿਊਸਿਕ ਜਿਹੜਾ ਪਾਣੀ ਹੈ ਉਸ ਪਾਸਿਓਂ ਲੰਘ ਗਿਆ ਹੈ, ਜਿਸ ਦੇ ਨਾਲ ਪੰਜਾਬ ਦਾ ਜਿਹੜਾ ਜਲਾਲਾਬਾਦ ਹੈ, ਅਬੋਹਰ ਹੈ ਤੇ ਜਾਂ ਫਿਰੋਜ਼ਪੁਰ ਇਲਾਕਾ ਸਾਰਾ ਉਹ ਹੜ੍ਹ ਦੀ ਮਾਰ ਹੇਠਾਂ ਆਉਣ ਨਾਲੋਂ ਬਚ ਗਿਆ ਹੈ। ਹੁਣ ਇੱਥੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਕੁਝ ਦਿਨ ਪਹਿਲਾਂ ਹੜ੍ਹਾਂ ਨੂੰ ਲੈ ਕੇ BBMB ਦੀ ਇੱਕ ਮੀਟਿੰਗ ਹੋਈ ਸੀ, ਜਿਸ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਨੇ ਪਾਣੀ ਬੰਦ ਕਰਨ ਦੀ ਮੰਗ ਚੱਕੀ ਸੀ। ਹਰਿਆਣੇ ਨੇ ਕਿਹਾ ਸੀਗਾ ਕਿ ਨਰਵਾਣਾ ਬ੍ਰਾਂਚ ਬੰਦ ਕਰ ਦਿਓ, ਹਲੇ ਸਾਨੂੰ ਪਾਣੀ ਦੀ ਲੋੜ ਨਹੀਂ। ਤੇ ਦੂਜੇ ਪਾਸੇ ਰਾਜਸਥਾਨ ਨੇ ਕਿਹਾ ਸੀਗਾ ਕਿ ਸਾਨੂੰ 4 ਦਿਨ ਬਾਅਦ ਪਾਣੀ ਦੀ ਲੋੜ ਹੈ ਤੇ ਉਦੋਂ ਹੀ ਪਾਣੀ ਖੋਲਿਆ ਜਾਵੇ ਜਾਂ ਉਦੋਂ ਹੀ ਪਾਣੀ ਛੱਡਿਆ ਜਾਵੇ। ਤੁਸੀਂ ਇਹ ਦੇਖ ਲਓ ਕਿ ਇੱਕ ਪਾਸੇ ਜਦੋਂ ਪੰਜਾਬ 'ਚ ਫਲੱਡ ਆ ਰਹੇ ਸਨ, ਉਸ ਵੇਲੇ ਜਿਹੜੀਆਂ ਮੁੱਖ ਨਹਿਰਾਂ ਸਨ ਉਹ ਬੰਦ ਕਰ ਦਿੱਤੀਆਂ ਗਈਆਂ। ਸੋ ਇਹ ਮਤਲਬ ਇੱਕ ਹਾਸੋਹੀਣੀ ਗੱਲ ਹੈ ਕਿ ਜਿਹੜਾ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੀ ਵੀ ਜਵਾਬਦੇਹੀ ਬਣਦੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਫਲੱਡ ਆ ਰਿਹਾ ਸੀਗਾ ਤੇ ਸਾਡੇ ਜਿਹੜੇ ਗੁਆਂਢੀ ਸੂਬੇ ਸਨ ਉਹ ਮੂੰਹ ਫੇਰ ਗਏ ਸਨ, ਤੇ ਜਦ ਕਿ ਦੂਜੇ ਪਾਸੇ ਜਿਨ੍ਹਾਂ ਬਾਰੇ ਸਾਨੂੰ ਇਹ ਪ੍ਰਚਾਰਿਆ ਜਾਂਦਾ ਹੈ ਜਾਂ ਲਗਾਤਾਰ 70 ਸਾਲ ਤੋਂ ਇਹ ਪ੍ਰਚਾਰ ਹੁੰਦਾ ਵੀ ਪਾਕਿਸਤਾਨ ਤੁਹਾਡਾ ਦੁਸ਼ਮਣ ਹੈ, ਉਹਨੇ ਇਸ ਵਾਰ ਖੁਦ ਅੱਗੇ ਆ ਕੇ ਜਿਹੜੇ ਹੈ ਹੈੱਡ ਸੁਲੇਮਾਨਕੀ ਦੇ ਦਰਵਾਜ਼ੇ ਖੋਲ੍ਹੇ ਹਨ। ਸੋ ਇਹ ਇੱਕ ਵੱਡਾ ਤੇ ਸਵਾਗਤਯੋਗ ਕਦਮ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਲੋਕਾਂ ਨੂੰ ਵੀ ਜਵਾਬ ਹੈ ਜਿਹੜੇ ਹਰ ਵਾਰ ਕਹਿੰਦੇ ਸਨ ਕਿ ਦੇਖੋ ਜੀ ਪਾਣੀ ਪਾਕਿਸਤਾਨ ਨੂੰ ਚਲੇ ਜਾਂਦਾ ਹੈ, ਜਦ ਕਿ ਇੰਡਸ ਵਾਟਰ ਟ੍ਰੀਟੀ ਦੇ ਅਧੀਨ ਇਹ ਸ਼ਰਤ ਹੈ ਕਿ ਨਦੀ ਦਾ ਜਿਹੜਾ ਰੀਵਰ ਬੈੱਡ ਹੈ ਉਹ ਹਮੇਸ਼ਾ ਭਾਰਤ ਤੇ ਪਾਕਿਸਤਾਨ ਕਾਇਮ ਰੱਖਣਗੇ। ਪਰ ਜਦੋਂ ਵੀ ਜਿਹੜਾ ਰੀਵਰ ਬੈੱਡ ਨੂੰ ਖਤਮ ਹੋਣ ਦੀ ਗੱਲ ਹੁੰਦੀ ਹੈ ਤਾਂ ਉਹ ਭਾਰਤ ਵਾਲੇ ਪਾਸੇ ਹੀ ਹੁੰਦੀ ਹੈ ਤੇ ਅਦਰ ਸਟੇਟਸ ਤੋਂ ਗੱਲ ਇਹ ਉੱਠਦੀ ਹੈ ਜਾਂ ਇੰਡੀਅਨ ਨੈਸ਼ਨਲਿਜ਼ਮ ਰਾਹੀਂ ਇਹ ਗੱਲ ਉੱਠਦੀ ਹੈ ਕਿ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ, ਉਹਨੂੰ ਰੋਕਣ ਲਈ ਸਾਨੂੰ ਸਤਲੁਜ ਨੂੰ ਡਾਇਵਰਟ ਕਰ ਦੇਣਾ ਚਾਹੀਦਾ। ਸੋ ਇਸ ਜਿਹੜਾ ਇਹਨਾਂ ਹੜ੍ਹਾਂ ਨੇ ਵੀ ਇੱਕ ਤਰ੍ਹਾਂ ਦਾ ਉਹਨਾਂ ਲੋਕਾਂ ਨੂੰ ਵੀ ਜਵਾਬ ਦੇ ਦਿੱਤਾ ਹੈ।
ਬਿਲਕੁਲ ਜੀ, ਕਹਿੰਦੇ ਰਾਜਸਥਾਨ ਕਹਿੰਦਾ ਜੀ ਵੀ ਜਿਹੜਾ ਅਸੀਂ ਤੁਹਾਡੇ ਹੜ੍ਹ ਦਾ ਪਾਣੀ ਨਹੀਂ ਆਪਣੀ ਨਹਿਰ 'ਚ ਪਾਉਣਾ, ਇਹਦੇ ਨਾਲ ਗਾਰ ਆਉਂਦੀ ਆ। ਤੇ ਜਦੋਂ ਇਹ ਕਹਿੰਦੇ ਆ ਵੀ ਜਿਹੜੀਆਂ ਨਹਿਰਾਂ ਨੇ ਉਹ ਡਾਇਵਰਟ ਕਰ ਦਿਓ, ਫਿਰ ਗਾਰ ਤੋਂ ਕਿਉਂ ਭੱਜਦੇ ਆ? ਦੇਖੋ ਇਹ ਬੜੀ ਮਤਲਬ ਸਾਡੇ ਲਈ ਇੱਕ ਬੜੀ ਮਤਲਬ ਕੀ ਕਹਿ ਸਕਦੇ ਹਾਂ, ਮਾੜੀ ਘੜੀ ਹੈ ਜਾਂ ਇਹ ਇੱਕ ਜਿਉਂਦੇ ਜਾਗਦੇ ਬਸਤੀਵਾਦ ਦਾ ਉਦਾਹਰਣ ਹੀ ਹੈ ਜਾਂ ਉਹਦੀ ਮਿਸਾਲ ਹੀ ਹੈ ਕਿ ਜਦੋਂ ਤਾਂ ਮਤਲਬ ਕਿ ਨੋਰਮਲ ਹਾਲਾਤ ਹੁੰਦੇ ਹਨ ਤਾਂ ਪੰਜਾਬ ਦੇ ਪਾਣੀ ਵਿੱਚ ਪਾਣੀ ਤੋਂ ਲੈ ਕੇ ਉਹਦੀ ਰਾਜਧਾਨੀ ਜਾਂ ਹਰੇਕ ਰਿਸੋਰਸ ਤੇ ਬਾਕੀ ਸੂਬਿਆਂ ਵੱਲੋਂ ਬਿਨਾਂ ਵਜ੍ਹਾ ਹੀ ਬਿਨਾਂ ਸੰਵਿਧਾਨਿਕ ਗੱਲ ਤੋਂ ਹੀ ਦਾਅਵੇਦਾਰੀ ਜਤਾਈ ਜਾਂਦੀ ਹੈ। ਪਰ ਜਦੋਂ ਪੰਜਾਬ ਮੁਸੀਬਤ ਝੱਲਦਾ ਹੈ ਤਾਂ ਉਹ ਪੰਜਾਬ ਸਿਰਫ ਇਕੱਲਾ ਹੀ ਮੁਸੀਬਤ ਝੱਲਦਾ ਹੈ, ਉਦੋਂ ਦਾ ਕੋਈ ਸਾਡੇ ਜਿਹੜਾ ਮਰਮ ਲਾਉਣ ਤੱਕ ਵੀ ਨਹੀਂ ਆਉਂਦਾ। ਸੋ ਇਹ ਦਿਖਦਾ ਹੀ ਹੈ, ਈਵਨ ਜਿੰਨੀਆਂ ਸਰਕਾਰਾਂ ਹੈ ਜਾਂ ਅਦਾਲਤਾਂ ਹੈ, ਉਹ ਪੰਜਾਬ ਦੇ ਦਾਅਵਿਆਂ ਦਾ ਜਾਂ ਜੋ ਪੰਜਾਬ ਦੇ ਨੁਕਸਾਨ ਹੈ। ਮੈਂ ਇੱਕ ਗੱਲ ਕਹਿਣਾ ਹੁੰਦਾ ਹੈ ਕਿ ਪੰਜਾਬ ਲਈ ਇਹ ਹੜ੍ਹ ਚੰਗੇ ਹੈ ਕਿਉਂਕਿ ਸਾਡੀ ਧਰਤੀ ਹੜ੍ਹਾਂ ਤੋਂ ਬਣੀ ਹੈ। ਆਹ ਜਿਹੜੇ ਹੜ੍ਹ ਆਏ ਆ ਇਹ ਮੈਨ ਮੇਡ ਮਿਸਟੇਕ ਚੋਂ ਜਾਂ ਮੈਨ ਮੇਡ ਡਿਜ਼ਾਸਟਰ ਹੈ। ਸੋ ਇਹ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਕੁਦਰਤ ਨਾਲ ਕਿੱਦਾਂ ਆਪਣਾ ਤਾਲਮੇਲ ਬਿਠਾਉਣਾ ਹੈ। ਤੇ ਜੇਕਰ ਮੰਨ ਲਓ ਕਿ ਇੱਥੇ ਹੁਣ ਦਰਿਆ ਮੋੜ ਦਿੱਤੇ ਜਾਂਦੇ ਜਾਂ ਰਿਵਰ ਬੈਡ ਖਤਮ ਕਰ ਦਿੱਤੀ ਜਾਂਦੀ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ। ਸੋ ਇਸ ਬਿਲਕੁਲ, ਕਰਕੇ ਜਿਹੜੀ ਗਗਨਵੀਰ ਜੀ ਤੁਸੀਂ ਇਹਦੇ 'ਚ ਮੈਂ ਇੱਕ ਗੱਲ ਜੋੜਦਾ ਕਿ ਤੁਸੀਂ ਇਹ ਪਹਿਲਾਂ ਵੀ ਇਹ ਗੱਲ ਅਸੀਂ ਲਗਾਤਾਰ ਕਰਦੇ ਰਹੇ ਹਾਂ ਕਿ ਜਿਹੜੇ ਪੰਜਾਬ ਦਾ ਜਿਹੜਾ ਰਿਵਰ ਬੈਡ ਆ ਉਹ ਖਤਮ ਕੀਤਾ ਜਾ ਰਿਹਾ। ਮੱਤੇਵਾੜਾ ਦੀ ਜਿਹੜੀ ਲੜਾਈ ਸੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਉਹ ਲੜੀ ਗਈ, ਉਹਦੇ ਵਿੱਚ ਵੀ ਇੱਕ ਮਸਲਾ ਇਹੀ ਸੀ ਕਿ ਜਿਹੜਾ ਰਿਵਰ ਬੈਡ ਆ ਉਹਨਾਂ ਦੇ ਕੰਢਿਆਂ ਦੇ ਉੱਤੇ ਐਨਰੋਚਮੈਂਟ ਕਰਕੇ ਤੇ ਰਿਵਰ ਬੈਡ ਖਤਮ ਕੀਤੇ ਜਾ ਰਹੇ ਆ। ਤਾਂ ਮਤਲਬ ਇੱਕ ਤਾਂ ਜਿਹੜੇ ਹੜ੍ਹ ਆ, ਤੁਹਾਨੂੰ ਇਹ ਲੱਗ ਰਿਹਾ ਵੀ ਹੜ੍ਹਾਂ ਦੀ ਮਾਰ ਦੇ ਵਿੱਚ ਇਹ ਵੀ ਗੱਲ ਵੱਡੀ ਆ ਕਿ ਅਸੀਂ ਜਿਹੜੇ ਦਰਿਆ ਦਾ ਆਪਣਾ ਇਲਾਕਾ ਆ ਉਹ ਮਤਲਬ ਉਸ ਤੇ ਕਈ ਤਰ੍ਹਾਂ ਦੀ ਕੰਸਟਰਕਸ਼ਨ ਜਾਂ ਉਸ ਤੇ ਡਿਵੈਲਪਮੈਂਟ ਦੇ ਨਾਂ ਤੇ ਕਬਜ਼ੇ ਹੋਏ ਆ। ਇਹ ਵੀ ਇੱਕ ਕਾਰਨ ਰਿਹਾ ਕਿ ਅਸੀਂ ਦਰਿਆ ਦਾ ਰਾਹ ਰੋਕ ਰਹੇ ਹਾਂ। ਦੇਖੋ ਇਹ ਲਗਾਤਾਰ ਹੋ ਰਿਹਾ। ਤੁਸੀਂ ਇਹ ਦੇਖ ਲਓ ਕਿ ਜਿੰਨਾ ਖਰੜ ਮੁਹਾਲੀ ਇਲਾਕੇ ਦਾ ਜਿਹੜਾ ਇਲਾਕਾ ਹੈ, ਜਿਹੜਾ ਨਵਾਂ ਚੰਡੀਗੜ੍ਹ ਦਾ ਇਲਾਕਾ ਹੈ, ਉਹ ਸਾਰੀਆਂ ਚੋਆਂ ਸਨ ਜਾਂ ਆਪਾਂ ਕਹਿ ਲਈਏ ਪਟਿਆਲੇ ਤੱਕ ਦਾ ਜਿੰਨਾ ਜਾਂ ਫਿਰ ਦੂਸਰਾ ਡੇਰਾਬੱਸੀ ਵਾਲੇ ਪਾਸੇ ਨੂੰ ਜੋ ਵੀ ਜਿਹੜਾ ਕਲੋਨੀਆਂ ਕੱਟੀਆਂ ਗਈਆਂ, ਇਹ ਸਾਰੀਆਂ ਨਦੀ ਦੀਆਂ ਥਾਵਾਂ ਹੀ ਸਨ ਜਾਂ ਆਪਾਂ ਕਹਿ ਸਕਦੇ ਚੋਅ ਸਨ। ਉਹਨਾਂ ਉੱਤੇ ਕਬਜ਼ੇ ਹੋ ਗਏ, ਉਹਨਾਂ ਤੇ ਰੀਅਲ ਅਸਟੇਟ ਵਾਲਿਆਂ ਨੇ ਕਲੋਨੀਆਂ ਵਸਾਤੀਆਂ ਤੇ ਉਹ ਫਿਰ ਜਦੋਂ ਨਦੀ ਦਾ ਪਾਣੀ ਆਉਣਾ ਸੀਗਾ, ਜਦੋਂ ਹੜ੍ਹ ਆਉਂਦਾ ਹੁੰਦਾ ਉਦੋਂ ਡੈਮ ਸਿਸਟਮ ਹਮੇਸ਼ਾ ਫੇਲ ਹੋ ਜਾਂਦਾ ਹੈ ਤੇ ਇਸ ਵਾਰ ਇਹੀ ਹੋਇਆ। ਹਾਲਾਂਕਿ ਮੈਂ ਦੇਖਿਆ ਹੈ ਕਿ ਆ ਜਿਹੜਾ ਪੰਚਕੂਲੇ ਕੁਸ਼ਲਿਆ ਡੈਮ ਬਣਿਆ ਹੈ ਉਹ ਕੁਝ ਸਾਲ ਪਹਿਲਾਂ ਮੈਂ ਗਿਆ ਸੀਗਾ ਉੱਥੇ ਉੱਥੇ ਪੈਂਦੀ ਹੈ ਕਿਹੜੀ ਛਾਉਣੀ ਜਿਹੜੀ ਪੈਂਦੀ ਹੈ ਰਾਮਗੜ੍ਹ ਛਾਉਣੀ, ਉਹਦੇ ਕੋਲ ਹੀ ਪੰਚਕੂਲੇ ਦਾ 20 ਸੈਕਟਰ ਹੈ। ਉੱਥੇ ਇੱਕ ਕਲੋਨੀ ਨਹਿਰ ਦੀ ਜ਼ਮੀਨ ਦੇ ਵਿੱਚ ਕੱਟੀ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਸੀਗਾ ਕਿ ਹੁਣ ਤਾਂ ਜੀ ਹੜ੍ਹ ਨਹੀਂ ਆਣੇ ਕਿਉਂਕਿ ਨਹਿਰ ਇੱਥੇ ਨਦੀ ਤੇ ਜਿਹੜਾ ਡੈਮ ਬਣ ਗਿਆ। ਜਦ ਕਿ ਹੁਣ ਜਿਹੜਾ ਦੇਖੀਏ ਜਦੋਂ ਚੰਡੀਗੜ੍ਹ ਤੋਂ ਅੰਬਾਲੇ ਨੂੰ ਜਾਂਦੇ ਆ ਤਾਂ ਸਭ ਤੋਂ ਵੱਡਾ ਜਿਹੜਾ ਪ੍ਰਭਾਵਿਤ ਖੇਤਰ ਹੈ ਉਹੀ ਦਿਸ ਰਿਹਾ ਹੈ। ਸੋ ਇਸ ਕਰਕੇ ਸਾਡੀ ਜਿਹੜੀ ਅਰਬਨ ਪਲੈਨਿੰਗ ਹੈ ਮੈਨੂੰ ਲੱਗਦਾ ਹੈ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ। ਦੂਸਰੀ ਗੱਲ ਇਹ ਹੈ ਵੀ ਇਸ ਅਰਬਨ ਪਲੈਨਿੰਗ ਨੂੰ ਜਾਣ ਕੇ ਫੇਲ ਕੀਤਾ ਗਿਆ ਹੈ ਤੇ ਸਾਡੇ ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਬਿਲਕੁਲ ਖਤਮ ਕਰਨ ਲਈ ਹੀ ਇਸ ਤਰ੍ਹਾਂ ਦਾ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਦੇ ਨਾਂ ਤੇ ਸਾਨੂੰ ਕੁਝ ਮਿੱਤਿਆ ਗਿਆ ਹੈ, ਜੇ ਸਾਨੂੰ ਸਾਡੇ ਸਿਰ ਮੜਿਆ ਗਿਆ ਹੈ ਔਰ ਜਿਹਦਾ ਨੁਕਸਾਨ ਅਸੀਂ ਅੱਜ ਝੱਲ ਰਹੇ ਹਾਂ। ਬਿਲਕੁਲ, ਗੰਗ ਜੀ ਇਹ ਵੀ ਦੇਖਣ 'ਚ ਆਇਆ ਕਿ ਜਿਹੜੇ ਚੋਆਂ ਦੀ ਸਫਾਈ ਨਹੀਂ ਸਹੀ ਸਮੇਂ ਤੇ ਹੁੰਦੀ, ਪੰਜਾਬ ਦੇ ਵਿੱਚ ਜਿਹੜਾ ਡਰੇਨੇਜ ਸਿਸਟਮ ਆ ਉਹ ਵੀ ਪੂਰੀ ਤਰ੍ਹਾਂ ਫੇਲ ਆ। ਤਾਂ ਇਹਦੇ ਲਈ ਤੁਸੀਂ ਕੀ ਸਰਕਾਰਾਂ ਨੂੰ ਕਿੰਨਾ ਸਰਕਾਰ ਜ਼ਿੰਮੇਵਾਰ ਆ, ਪ੍ਰਸ਼ਾਸਨ ਜ਼ਿੰਮੇਵਾਰ ਆ ਜਾਂ ਲੋਕ ਜ਼ਿੰਮੇਵਾਰ ਨੇ, ਕੀ ਸਮਝਦੇ ਹੋ? ਦੇਖੋ ਸਰਕਾਰ ਤੇ ਪ੍ਰਸ਼ਾਸਨ ਜ਼ਿਆਦਾ ਜ਼ਿੰਮੇਵਾਰ ਹੈ। ਤੁਹਾਨੂੰ ਪਤਾ ਹੋਣਾ ਕਿ ਆਮ ਤੌਰ ਤੇ ਜਿਹੜਾ ਅਪ੍ਰੈਲ ਮਈ ਜੂਨ ਮਹੀਨਾ ਹੁੰਦਾ ਹੈ ਉਹ ਪੰਜਾਬ 'ਚ ਹਰ ਸਾਲ ਹੀ ਨਹਿਰੀ ਮਹਿਕਮੇ ਵੱਲੋਂ ਸਫਾਈ ਕਰਾਈ ਜਾਂਦੀ ਹੈ। ਇਹਦੇ ਅਧੀਨ ਜਿੰਨੇ ਡਰੇਨੇਜ ਸਿਸਟਮ ਹੁੰਦੇ ਆ ਉਹਨਾਂ ਦੀ ਜਿਹੜੀ ਬੂਟੀ ਹੈ ਜਾਂ ਹੋਰ ਸਭ ਕੁਝ ਗਾਰ ਹੈ ਉਹ ਕੱਢ ਕੇ ਸਾਫ਼ ਕਰ ਦਿੱਤੀ ਜਾਂਦੀ ਹੈ। ਇਸ ਵਾਰ ਅਜਿਹਾ ਕੁਝ ਨਹੀਂ ਹੋਇਆ ਤੇ ਤੁਸੀਂ ਇਹ ਦੇਖੋ ਕਿ ਜਿਹੜਾ ਇੱਥੇ ਜਲੰਧਰ ਬੰਨ੍ਹ ਟੁੱਟਿਆ ਹੈ, ਉੱਥੇ ਦੇ ਲੋਕਾਂ ਨੇ ਜੂਨ ਦੇ ਵਿੱਚ ਸੁਸ਼ੀਲ ਕੁਮਾਰ ਰਿੰਟੂ ਜੀ ਨੂੰ ਬੁਲਾ ਕੇ ਕਿਹਾ ਸੀਗਾ ਕਿ ਸਾਡਾ ਇਹ ਬੰਨ੍ਹ ਟੁੱਟਣ ਵਾਲਾ ਹੈ, ਇਹਦੇ ਲਈ ਕੁਝ ਕਰੋ। ਪਰ ਉਸ ਵੇਲੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕਹਿੰਦੇ ਟੈਂਡਰ ਕੱਢਾਂਗੇ। ਇਹ ਗੱਲ ਇਹਨਾਂ ਦੇ ਰਾਜ ਸਭਾ ਮੈਂਬਰ ਸੀਚੇਵਾਲ ਹੁਣੀ ਵੀ ਚੱਕਦੇ ਰਹੇ ਕਿ
ਤੁਸੀਂ ਇਸ ਬੰਨ ਦਾ ਇਲਾਜ ਕਰੋ, ਇਹਦਾ ਬੰਦੋਬਸਤ ਕਰੋ, ਇਹ ਟੁੱਟਣ ਵਾਲਾ ਹੈ। ਦੂਸਰੇ ਪਾਸੇ ਜਿਹੜਾ ਦੇਵੀਗੜ੍ਹ ਦੇ ਲਾਗਲਾ ਇਲਾਕਾ ਹੈ, ਉੱਥੇ ਵੀ ਲੋਕ, ਕਿਉਂਕਿ ਉੱਥੇ ਹਰ ਸਾਲ ਹੜ੍ਹ ਆਉਂਦਾ ਹੈ, ਉੱਥੇ ਵੀ ਲੋਕ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਹੜ੍ਹਾਂ ਦਾ ਉਪਰਾਲਾ ਜਿਹੜਾ ਹੈ, ਹੜ੍ਹਾਂ ਤੋਂ ਬਚਾਅ ਦਾ ਉਪਰਾਲਾ ਹੈ, ਉਹ ਪਹਿਲੀ ਕੀਤਾ ਜਾਵੇ ਤੇ NDRF ਤੇ ਹੋਰ ਮਹਿਕਮਿਆਂ ਨੂੰ ਇੱਥੇ ਤੈਨਾਤ ਕਰਕੇ ਪਹਿਲੀ ਜਿਹੜੇ ਕੰਮ ਹੈ ਉਹ ਮੁਕੰਮਲ ਕੀਤੇ ਜਾਣ। ਪਰ ਅਜਿਹਾ ਕੁਝ ਨਹੀਂ ਹੋਇਆ ਤੇ ਜਦੋਂ ਇੱਕਦਮ ਹੜ੍ਹ ਆ ਗਿਆ, ਦੇਖੋ ਕਿ ਪੰਜਾਬ 'ਚ ਸਿਰਫ 2 ਦਿਨ ਦੀ ਬਰਸਾਤ ਪਈ ਹੈ ਤੇ ਇਹ 2 ਦਿਨ ਦੀ ਬਰਸਾਤ ਕੋਈ ਇੰਨੀ ਨਹੀਂ ਸੀਗੀ ਕਿ ਜਿਹਦਾ ਵਿੱਚ ਇਹ ਹੋ ਜਾਵੇ ਜੀ ਬਿਲਕੁਲ ਹੀ ਹੜ੍ਹ ਆ ਜਾਵੇ। ਅੱਗੇ 10-10 ਦਿਨ 15-15 ਦਿਨ ਦੀਆਂ ਝੜੀਆਂ ਲੱਗਦੀਆਂ ਰਹੀਆਂ। ਸੋ ਇਸ ਕਰਕੇ ਜਿਹੜਾ ਇਹ ਹੜ੍ਹ ਹੈ, ਇਹ ਪੂਰੀ ਤਰ੍ਹਾਂ ਮੈਨ ਮੇਡ ਡਿਜ਼ਾਸਟਰ ਹੈ ਤੇ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ ਇਹਦੇ ਵਿੱਚ ਬਰਾਬਰੀ ਦੀ ਜ਼ਿੰਮੇਵਾਰੀ ਹੈ। ਤੀਸਰਾ ਇਹ ਵੀ ਹੈ ਕਿ ਇਸ ਪਿੱਛੇ ਆਪਾਂ ਕਹਿ ਦਿੰਦੇ ਹਾਂ ਕਿ BBMB ਦਾ ਵੀ ਵੱਡਾ ਫੇਲੀਅਰ ਹੈ। ਆਪਾਂ ਨੂੰ ਇਸ ਗੱਲ ਨੂੰ ਵੀ ਮਤਲਬ ਹਾਈਲਾਈਟ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਵੀ ਕੌਮਾਂਤਰੀ ਪੱਧਰ ਤੇ ਵੀ ਮੰਗ ਚੱਕਣੀ ਚਾਹੀਦੀ ਹੈ ਕਿ BBMB ਦਾ ਜਿਹੜਾ ਹਵਾਲਾ ਹੈ ਜਾਂ ਪੰਜਾਬ ਦੇ ਸਾਰੇ ਹੈੱਡਵਰਕਸ ਹੈ, ਉਹਦੇ ਤੇ ਪੰਜਾਬ ਸਰਕਾਰ ਦਾ ਹੀ ਅਫਸਰ ਲੱਗਣਾ ਚਾਹੀਦਾ ਹੈ। ਕਿਉਂਕਿ BBMB ਦੇ ਵਿੱਚ ਹੁਣ ਜਿੱਦਾਂ ਹੀ ਕੇਂਦਰੀ ਆਬਜ਼ਰਵਰ ਲੱਗ ਗਿਆ ਜਾਂ ਪੰਜਾਬ ਤੋਂ ਇਲਾਵਾ ਕੋਈ ਹੋਰ ਆਬਜ਼ਰਵਰ ਲੱਗ ਰਿਹਾ ਹੈ, ਤਾਂ ਤੁਸੀਂ ਦੇਖ ਲਓ ਵੀ ਅੱਜ ਜਿਸ ਤਰ੍ਹਾਂ ਦੀ ਵਾਟਰ ਮਿਸਮੈਨੇਜਮੈਂਟ ਹੋਈ ਹੈ, ਫਿਰੋਜ਼ਪੁਰ ਹਾਲ ਦੇ ਲੋਕਾਂ ਨੂੰ ਖੇਤਾਂ ਵਿੱਚ ਉਹ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਪਾਣੀ ਆ ਗਿਆ, ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਗਈ। ਸੋ ਇੱਕ ਤਰ੍ਹਾਂ BBMB ਨੇ ਇਹ ਜਿਹੜੀ ਹੈ ਨਾ ਲਾਪਰਵਾਹੀ ਵਰਤੀ ਹੈ, ਕੋਈ ਚੇਤਾਵਨੀ ਨਹੀਂ ਦਿੱਤੀ, ਕੋਈ ਕਿਸੇ ਨੂੰ ਕੁਝ ਨਹੀਂ ਦੱਸਿਆ, ਨਹੀਂ ਇੱਕਦਮ ਪਾਣੀ ਛੱਡ ਦਿੱਤਾ। ਸੋ ਜੇਕਰ ਇੱਥੇ ਪੰਜਾਬ ਦੇ ਅਫਸਰ ਹੋਊਗੇ ਤਾਂ ਘੱਟੋ ਘੱਟ ਹੈੱਡਵਰਕਸ ਨੂੰ ਅਸੀਂ ਆਪ ਕੰਟਰੋਲ ਕਰ ਸਕਦੇ ਹਾਂ ਤੇ ਉਸ ਹਿਸਾਬ ਨਾਲ ਅਸੀਂ ਪਾਣੀ ਡਾਇਵਰਟ ਕਰ ਸਕਦੇ ਹਾਂ। ਬਿਲਕੁਲ, ਪੰਜਾਬ ਦੇ ਅਫਸਰਾਂ ਦੀ ਤੁਸੀਂ ਗੱਲ ਕੀਤੀ। ਮੈਂ ਦੇਖ ਰਿਹਾ ਕਿ ਜਿਹੜੀ ਇੰਡੀਆ ਦੀ ਜਿਹੜੀ ਸਿਆਸੀ ਜਮਾਤ ਆ, ਚਾਹੇ ਇੱਥੋਂ ਦੀ ਸਰਕਾਰ ਹੋਵੇ, ਇੱਥੋਂ ਦੇ ਮੰਤਰੀ ਹੋਣ, ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਰਿਸਪੌਂਸ ਜਿਹੜਾ ਹੈ ਇਹਨਾਂ ਹੜ੍ਹਾਂ ਨੂੰ ਲੈ ਕੇ ਉਹ ਬਿਆਨਾਂ ਤੱਕ ਵੀ ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ। ਇਹਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਦੇਖੋ, ਅੱਜ ਕੇਂਦਰ ਸਰਕਾਰ ਨੇ ਇੱਕ ਕਹਿੰਦੇ ਆ ਵੀ ਰਾਹਤ ਪੈਕੇਜ ਮਤਲਬ 7000 ਕਰੋੜ ਦਾ ਸਾਰੇ ਭਾਰਤ ਦੇ ਵਿੱਚ ਰਿਲੀਜ਼ ਕੀਤਾ, ਜਿਹਦੇ ਵਿੱਚੋਂ 238 ਕਰੋੜ ਪੰਜਾਬ ਨੂੰ ਮਿਲ ਰਹੇ ਆ। ਪਰ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਪੰਜਾਬ ਦੇ ਹੜ੍ਹਾਂ ਬਾਰੇ ਕੋਈ ਗੱਲ ਕੀਤੀ ਹੋਵੇ ਜਾਂ ਕੋਈ ਸੀਰੀਅਸਨੈਸ ਦਿਖਾਈ ਹੋਵੇ। ਇਹ ਜਿਹੜਾ ਹੁਣ ਰਾਜਸਥਾਨ ਵੱਲੋਂ ਵੀ ਇੱਕ ਦੱਸਦੇ ਆ ਕਿ ਮੁੜ ਰਾਜਸਥਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਣੀ ਖੋਲ ਦਿਓ ਸਾਡੇ ਵੱਲ ਵੀ। ਇਹ ਮੈਨੂੰ ਲੱਗਦਾ ਵੀ ਉਸੇ ਰਿਐਕਸ਼ਨ ਚੋਂ ਆਇਆ ਵੀ ਇੱਕ ਪਾਸੇ ਪਾਕਿਸਤਾਨ ਨੇ ਹੈਡ ਸੁਲੇਮਾਨਕੀ ਦੇ ਦਰਵਾਜ਼ੇ ਖੋਲ੍ਹਤੇ, ਉਸ ਦਬਾਅ ਦੇ ਵਿੱਚੋਂ ਜਿਹੜੀਆਂ ਭਾਰਤ ਸਰਕਾਰ ਐਕਟਿਵ ਹੋਈ ਹੈ ਤੇ ਉਹ BBMB ਕੋਲੋਂ ਜਿਹੜਾ ਨਹਿਰਾਂ ਦੇ ਦਰਵਾਜ਼ੇ ਖੁਲਵਾਉਣ ਦੀ ਗੱਲ ਤੁਰੀ ਹੈ। ਤੋ ਵੈਸੇ ਦੇਖਿਆ ਜਾਵੇ, ਜੇ ਆਪਾਂ ਕਹਿ ਲਈਏ ਕਿ ਇੱਕ ਆਮ ਜਿਹੜੀ ਜ਼ਿੰਮੇਵਾਰੀ ਦੇ ਤੌਰ ਤੇ ਉਹ ਭਾਰਤ ਸਰਕਾਰ ਜਾਂ BBMB ਪੰਜਾਬ ਦੇ ਪ੍ਰਤੀ ਜੋ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾ ਪਾ ਰਹੇ। ਤੇ ਗਾਂਗਰ ਜੀ, ਫਿਰ ਤੁਸੀਂ ਇਹਦਾ ਹੱਲ ਕੀ ਸਮਝਦੇ ਹੋ? ਕਿਉਂਕਿ ਇਸ ਵਾਰ ਅਸੀਂ ਦੇਖਿਆ ਕਿ 2019 ਜਿਹੜਾ ਆ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ, ਤੇ ਇਸ ਵਾਰ ਵੀ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਆ। ਜੇ ਅਸੀਂ ਮਾਲੀ ਨੁਕਸਾਨ ਦੀ ਗੱਲ ਕਰੀਏ, ਕਿਉਂਕਿ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਆ, ਜਿਹੜਾ ਇਨਫਰਾਸਟਰਕਚਰ ਆ ਜਿਵੇਂ ਬੋਰ ਹੋ ਗਏ, ਇੰਜਣ ਹੋ ਗਏ ਖੇਤਾਂ 'ਚ ਪਏ, ਉਹ ਸਾਰੇ ਖਰਾਬ ਹੋ ਗਏ ਆ। ਤੇ ਜਿਹੜਾ ਡੰਗਰ ਪਸ਼ੂ ਦਾ ਨੁਕਸਾਨ ਹੋਇਆ ਆ ਉਹਦੀ ਕੋਈ ਗਿਣਤੀ ਮਿਣਤੀ ਨਹੀਂ। ਮਤਲਬ ਲਗਾਤਾਰ ਸਰਕਾਰ ਦਾ ਇਨਫਰਾਸਟਰਕਚਰ ਫੇਲ ਹੋ ਰਿਹਾ। ਸਰਕਾਰ ਜਿਹੜੀ ਆ ਉਹ ਕੋਈ ਵੀ ਅਜਿਹੇ ਕਦਮ ਨਹੀਂ ਚੁੱਕ ਰਹੀ ਕਿ ਪ੍ਰੀਵੈਂਸ਼ਨ ਵਾਸਤੇ। ਤੇ ਅਗਲੇ ਸਮੇਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਲਾਈਮੇਟ ਚੇਂਜ ਆ ਉਹਦੇ ਨਾਲ ਹੜ੍ਹ ਆਉਣ ਦੀਆਂ ਸੰਭਾਵਨਾਵਾਂ ਹੋਰ ਵੱਧ ਰਹੀਆਂ ਨੇ। ਤਾਂ ਫਿਰ ਪੰਜਾਬ ਦਾ ਕੀ ਭਵਿੱਖ ਦੇਖ ਰਹੇ ਹੋ? ਪੰਜਾਬ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ, ਜਾਂ ਕਿਹੋ ਜਿਹੀ ਜਿਹੜੀ ਇੱਕ ਪੰਜਾਬ ਦੇ ਆਮ ਲੋਕਾਈ ਦੇ ਵਿੱਚ ਡਾਇਲੋਗ ਜਿਹੜਾ ਆ ਉਹ ਸ਼ੁਰੂ ਹੋਣਾ ਚਾਹੀਦਾ ਆ ਇਹਦੀ ਪ੍ਰੀਵੈਂਸ਼ਨ ਦੇ ਲਈ? ਦੇਖੋ, ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਆਮ ਲੋਕਾਂ ਨੂੰ ਹੀ ਇਹ ਸਮਝਾਉਣਾ ਪਊਗਾ ਵੀ ਨੈਚੁਰਲ ਫਲੱਡ ਕੀ ਹੈ ਤੇ ਜਿਹੜਾ ਹਿਊਮਨ ਇੰਟਰਵੈਂਸ਼ਨ ਕਰਕੇ ਫਲੱਡ ਕਿਹੜਾ ਆਇਆ, ਉਹਦੇ ਦੋਵਾਂ ਵਿੱਚ ਫਰਕ ਕਰਨਾ ਪਊਗਾ। ਦੂਸਰੀ ਗੱਲ, ਭਾਖੜਾ ਡੈਮ ਪੰਜਾਬ ਲਈ ਇਹ ਸਰਾਪ ਬਣਦਾ ਜਾ ਰਿਹਾ। ਤੁਸੀਂ ਦੇਖ ਲਓ ਕਿ ਜੇ ਤਾਂ ਪਾਣੀ ਸਟੋਰ ਹੈ, ਉਹ ਸਟੋਰ ਕਿਹਦੇ ਲਈ ਹੈ? ਹਰਿਆਣੇ ਤੇ ਰਾਜਸਥਾਨ ਲਈ। ਜੇ ਪਾਣੀ ਜ਼ਿਆਦਾ ਆ ਗਿਆ ਉਹ ਕਿੱਥੇ ਆਊਗਾ? ਪੰਜਾਬ 'ਚ ਆਊਗਾ। ਨਾ ਤਾਂ ਪੰਜਾਬ ਨੂੰ ਪੂਰੀ ਬਿਜਲੀ ਭਾਖੜੇ ਦੀ ਮਿਲਦੀ ਹੈ ਤੇ ਨਾ ਹੀ ਉਹਦੇ ਵਿੱਚੋਂ ਕੋਈ ਖਾਸ ਪਾਣੀ ਮਿਲਦਾ ਹੈ। ਸਾਡੀਆਂ ਨਹਿਰਾਂ ਜਿਹੜੀਆਂ ਰਾਜਸਥਾਨ ਜਾਂ ਹਰਿਆਣਾ ਦੇ ਮੁਕਾਬਲੇ ਬਹੁਤ ਛੋਟੀਆਂ ਹਨ ਤੇ ਸਾਡਾ ਬਹੁਤ ਛੋਟਾ ਰਕਬਾ ਹੀ ਉਹ ਪਾਣੀ ਦਾ ਇਸਤੇਮਾਲ ਕਰ ਪਾਉਂਦਾ ਹੈ।
ਸੋ ਇਸ ਕਰਕੇ ਸਾਡੇ ਲਈ ਤਾਂ ਇੱਕ ਸਰਾਪ ਹੈ। ਸਾਡੀਆਂ ਜਿਹੜੇ ਲੋਕ ਹਨ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੀਆਂ ਨੈਚੁਰਲ ਸਟਰੀਮਸ ਨੇ ਜਾਂ ਜਿਹੜੇ ਚੋ ਹੈ ਜਾਂ ਹੋਰ ਬਰਸਾਤੀ ਨਾਲੇ ਹੈ, ਉਹਨਾਂ ਨੂੰ ਬਚਾਉਣ ਦਾ ਜਾਂ ਪ੍ਰੀਜ਼ਰਵ ਕਰਨ ਦਾ ਕੀ ਫਾਇਦਾ। ਜੇ ਉਹ ਨਾਲਿਆਂ ਦੇ ਰਾਹ ਛੱਡੇ ਹੁੰਦੇ ਤਾਂ ਮੈਨੂੰ ਲੱਗਦਾ ਕਿ ਐਡਾ ਨੁਕਸਾਨ ਨਹੀਂ ਹੋਣਾ ਸੀਗਾ। ਦੂਸਰੀ ਗੱਲ ਇਹ ਵੀ ਆ ਰਹੀ ਹੈ ਕਿ ਇੱਕ ਜਿਹੜਾ ਡੈਮ ਸਿਸਟਮ ਦਾ ਜਿਹੜਾ ਆਲਟਰਨੇਟਿਵ ਹੈ ਉਹਦੇ ਬਾਰੇ ਸਾਨੂੰ ਹੁਣੀ ਤੋਂ ਸੋਚਣਾ ਚਾਹੀਦਾ। ਜਿਵੇਂ ਆਪਾਂ ਇਹ ਅੱਜ ਤੋਂ ਨਹੀਂ ਗੱਲ ਕਰ ਰਹੇ, ਆਪਾਂ ਮੱਤੇਆੜੇ ਐਜੀਟੇਸ਼ਨ ਵੇਲੇ ਵੀ ਇਹ ਗੱਲ ਕਰ ਰਹੇ ਸੀ ਤੇ ਉਸ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਜਿਹੜਾ ਸਤਲੁਜ ਨਦੀ ਹੈ ਜਾਂ ਬਿਆਸ ਨਦੀ ਹੈ ਜਾਂ ਰਾਵੀ ਹੈ, ਉਹਦਾ ਜਿਹੜਾ ਫਲੱਡ ਜ਼ੋਨ ਹੈ ਉਹ ਤੁਸੀਂ ਬੰਦ ਤੋਂ 3 ਤੋਂ 5 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਹਦੇ ਵਿੱਚ ਹਿਊਮਨ ਇੰਟਰਵੈਂਸ਼ਨ ਘੱਟ ਕਰਨ ਦੀ ਲੋੜ ਹੈ। ਉਹਦੇ ਵਿੱਚ ਰੀਅਲ ਅਸਟੇਟ ਪ੍ਰੋਜੈਕਟ ਖਤਮ ਕਰਨ ਦੀ ਲੋੜ ਹੈ। ਪਰ ਸਰਕਾਰਾਂ ਇਸ ਪਾਸੇ ਜਾ ਰਹੀਆਂ ਸਨ। ਹੁਣ ਉਹ ਦੇਖ ਲਓ ਕਿ ਜਿਹੜਾ ਚਮਕੌਰ ਸਾਹਿਬ ਕੋਲ ਦਾ ਜਿਹੜਾ ਫਲੱਡ ਆਇਆ ਹੈ, ਉਹ ਸਾਰਾ ਉਹੀ ਇਲਾਕਾ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਰੋਪੜ ਤੋਂ ਲੈ ਕੇ ਮੱਤੇਆੜੇ ਤੱਕ ਜਗ੍ਹਾ ਦੱਬ ਕੇ ਇੰਡਸਟਰੀਅਲ ਐਕਟੀਵਿਟੀ ਲਈ ਅਦਾਨੀਆਂ ਅੰਬਾਨੀਆਂ ਜਾਂ ਵੱਡੇ ਕਾਰਪੋਰੇਟਸ ਨੂੰ ਵੇਚਣ ਜਾ ਰਿਹਾ ਸੀਗਾ। ਤੇ ਉਹੀ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਫਲੱਡ ਆਇਆ ਹੈ ਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਉੱਥੇ ਹੀ ਹੋਇਆ। ਸੋ ਇਸ ਕਰਕੇ ਇਹ ਜੇਕਰ ਸਾਡੀ ਗੱਲ ਇਹੀ ਹੈ ਕਿ ਜੇ ਇਹਨਾਂ ਏਰੀਆਜ਼ ਨੂੰ ਪ੍ਰੀਜ਼ਰਵ ਰੱਖਿਆ ਜਾਊਗਾ, ਜੇ ਆਪਾਂ ਇਹਦੇ ਵਿੱਚੋਂ ਬੰਦਿਆਂ ਦੀ ਆਬਾਦੀ ਜਿਹੜੀ ਹੈ ਥੋੜੀ ਦੂਰ ਬਣਾ ਕੇ ਰੱਖਾਂਗੇ ਤਾਂ ਕਿ ਜਿਹੜਾ ਰਿਵਰ ਫੈਲ ਸਕੇ। ਉਹਦੇ ਨਾਲ ਕੀ ਹੋਊਗਾ, ਜਿੰਨਾ ਪਿੱਛੋਂ ਰਿਵਰ ਫੈਲੇਗਾ ਉਹਦਾ ਅੱਗੇ ਜਾ ਕੇ ਮਾਰੂ ਅਸਰ ਘੱਟ ਹੋਵੇਗਾ। ਹੁਣ ਜੇ ਜਿਹੜਾ ਰਿਵਰ ਦੇ ਫਲੱਡ ਜ਼ੋਨ ਤੇ ਕਬਜ਼ਾ ਹੋਊਗਾ ਤੇ ਉਹਦਾ ਨੁਕਸਾਨ ਇਹੀ ਹੋਊਗਾ ਕਿ ਉਹਦੇ ਵਿੱਚ ਇੱਕ ਪਾਣੀ ਦਾ ਵਹਾਅ ਬਹੁਤ ਤੇਜ਼ ਹੋਊਗਾ ਤੇ ਉਹ ਜਿੱਥੋਂ ਕੰਢਾ ਟੁੱਟੂਗਾ ਉੱਥੇ ਜਾ ਕੇ ਬਹੁਤ ਵੱਡੀ ਤਬਾਹੀ ਮਚਾਵੇਗਾ। ਸੋ ਲੋਕਾਂ ਨੂੰ ਤੇ ਪੰਜਾਬ ਦੇ ਈਵਨ ਪੋਲੀਟੀਕਲ ਪਾਰਟੀਆਂ ਨੂੰ ਇਸ ਪਾਸੇ ਇਸ ਏਜੰਡੇ ਤੇ ਆਉਣਾ ਪਊਗਾ, ਤਾਂ ਹੀ ਮੈਨੂੰ ਲੱਗਦਾ ਕਿ ਪੰਜਾਬ ਦਾ ਭਵਿੱਖ ਜਿਹੜਾ ਸੁਰੱਖਿਅਤ ਹੋਊਗਾ। ਦੂਸਰੀ ਗੱਲ ਮੈਂ ਹਮੇਸ਼ਾ ਕਹਿੰਦਾ ਆ ਰਿਹਾ ਹਾਂ ਕਿ ਭਾਖੜਾ ਡੈਮ ਦੀ ਜਿਹੜੀ ਉਮਰ ਹੈ ਤਕਰੀਬਨ 100 ਕੁ ਸਾਲ ਦੀ ਹੈ, ਜਿਵੇਂ ਕਿ ਬਾਕੀ ਡੈਮਸ ਦੀ ਹੁੰਦੀ ਹੈ। 100 ਕੁ ਸਾਲ ਤੋਂ ਬਾਅਦ ਇਹਦੀ ਜਿਹੜੀ ਕੈਪੈਸਿਟੀ ਹੈ ਉਹ ਵੀ ਘਟ ਜਾਏਗੀ, ਇਹਦੇ ਪਾਵਰ ਪਲਾਂਟ ਜਿਹੜੇ ਆ ਇਨਸਫੀਸ਼ੀਐਂਟ ਹੋ ਜਾਣਗੇ ਤੇ ਦੂਸਰਾ ਇਸ ਦੇ ਵਿੱਚ ਬਹੁਤ ਜ਼ਿਆਦਾ ਗਾਰ ਆ ਜਾਏਗੀ, ਤਾਂ ਇਹ ਕੋਈ ਜ਼ਿਆਦਾ ਲਾਹੇਵੰਦ ਨਹੀਂ ਰਹੇਗਾ। ਇਹਨੂੰ ਡਿਸਮੈਂਟਲ ਇੱਕ ਦਿਨ ਕਰਨਾ ਹੀ ਪੈਣਾ ਹੈ ਤੇ ਉਹਦੇ ਆਲਟਰਨੇਟਿਵ ਵਜੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਗੱਲ ਦਾ ਰੌਲਾ ਪਾਉਂਦੇ ਆ ਰਹੇ ਹਾਂ ਕਿ ਜਿਹੜਾ ਰੋਪੜ ਤੋਂ ਲੈ ਕੇ ਹੁਸੈਨੀਵਾਲਾ ਤੱਕ ਦਾ ਇਲਾਕਾ ਹੈ ਉਸ ਦੇ ਵਿੱਚ ਰਿਵਰ ਬੈੱਡ ਨੂੰ ਸਟਰੋਂਗ ਕੀਤਾ ਜਾਵੇ, ਪ੍ਰੀਜ਼ਰਵ ਕੀਤਾ ਜਾਵੇ ਤੇ ਉਹਦੇ ਵਿੱਚ ਛੋਟੇ ਛੋਟੇ ਡੈਮ, ਚੌਕ ਡੈਮ ਬਣਾ ਕੇ ਪਾਵਰ ਜਨਰੇਸ਼ਨ ਕੀਤੀ ਜਾਵੇ ਜਾਂ ਕਿਸਾਨਾਂ ਲਈ ਖੇਤੀਬਾੜੀ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਬਿਲਕੁਲ ਗੰਗਵੀਰ ਜੀ, ਇਹ ਜਿਹੜਾ ਮਸਲਾ ਆ ਕਿ ਜਿਹੜਾ ਵੱਡਾ ਡੈਮ ਆ ਪੰਜਾਬ ਦੇ ਕੰਢੇ ਤੇ, ਕਿਉਂਕਿ ਪੰਜਾਬ ਇੱਕ ਪੋਲੀਟੀਕਲ ਲੜਾਈ ਵੀ ਲੜ ਵੀ ਉਹਦੇ ਨਾਲ ਰਿਹਾ ਆ, ਜਿਹੜੀ ਧਿਰ ਜਿਹੜੀ ਆ ਉਹ ਇਹਨਾਂ ਡੈਮਾਂ ਦਾ ਪ੍ਰਬੰਧ ਕਰਦੀ ਆ। ਤਾਂ ਡੈਮ ਆਪਣੇ ਆਪ ਦੇ ਵਿੱਚ ਇੱਕ ਵੈਪਨ ਵਾਂਗ ਵੀ ਕਿਸੇ ਵੀ ਸਮੇਂ ਯੂਜ਼ ਹੋ ਸਕਦੇ ਆ। ਤਾਂ ਇਹ ਵੀ ਇੱਕ ਹਮੇਸ਼ਾ ਖਦਸ਼ਾ ਰਹਿੰਦਾ ਹੈ ਪੰਜਾਬ ਦੇ ਪੋਲੀਟੀਕਲ ਐਕਟਿਵਿਸਟਾਂ ਨੂੰ ਕਿ ਜਿਹੜੇ ਡੈਮ ਨੇ ਇਹ ਸਾਡੇ ਲਈ ਮਤਲਬ ਇੱਕ ਤਰ੍ਹਾਂ ਦੇ ਨਾਲ ਵੱਡਾ ਹਿਊਮਨ ਡਿਜ਼ਾਸਟਰ ਕਰ ਸਕਦੇ ਆ, ਜਿਨ੍ਹਾਂ ਨੂੰ ਇੱਕ ਵੈਪਨ ਵਜੋਂ ਜਿਹੜਾ ਕਿਸੇ ਵੀ ਤਰ੍ਹਾਂ ਦੀ ਲੜਾਈ ਦੇ ਵਿੱਚ ਯੂਜ਼ ਕੀਤਾ ਜਾਵੇ। ਦੇਖੋ, ਭਾਖੜਾ ਡੈਮ ਜਿਹੜਾ ਹੈ ਐਕਚੁਅਲ 'ਚ ਇੰਡੀਆ ਦੀ ਇੱਕ ਡਿਫੈਂਸ ਲਾਈਨ ਦਾ ਹੀ ਹਿੱਸਾ ਹੈ। ਜਿਹੜੇ ਬਾਕੀ 2 ਡੈਮ ਹਨ ਉਹ ਵੀ ਡਿਫੈਂਸ ਲਾਈਨ ਦਾ ਹੀ ਹਿੱਸਾ ਹਨ। ਇਹਨਾਂ ਦਾ ਸਭ ਤੋਂ ਜ਼ਿਆਦਾ ਮਾਰੂ ਨੁਕਸਾਨ ਪੰਜਾਬ ਨੂੰ ਹੈ, ਕਿਉਂਕਿ ਜਦੋਂ ਵੀ ਕੁਛ ਇਹੋ ਜਿਹਾ ਹੋਇਆ, ਕੋਈ ਵੀ ਲੜਾਈ ਦਾ ਮੈਦਾਨ ਬਣਿਆ ਜਾਂ ਕੋਈ ਵੀ ਜੇ ਦੁਸ਼ਮਣ ਦੇਸ਼ ਜਿਹੜਾ ਕਹਿੰਦੇ ਆ ਜਿਹੜਾ ਅੱਜ ਡੈਮ ਖੋਲ ਰਿਹਾ ਇਹਨਾਂ ਲਈ, ਜੇ ਉਹ ਅੱਗੇ ਵੱਧਦਾ ਹੈ ਤਾਂ ਉਹਨੂੰ ਰੋਕਣ ਲਈ ਇਹਨਾਂ ਕੋਲ ਸਭ ਤੋਂ ਵੱਡਾ ਹਥਿਆਰ ਡੈਮ ਹੈ ਤੇ ਪਾਣੀ ਛੱਡਣਗੇ। ਉਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਇਹ ਜ਼ਿਆਦਾਤਰ ਪੰਜਾਬ ਲਈ ਤਬਾਹੀ ਹੀ ਲੈ ਕੇ ਆ ਰਹੀ ਹੈ। ਤੁਸੀਂ ਇਹ ਦੇਖ ਲਓ ਕਿ 88 ਦਾ ਹੜ੍ਹ ਸੀਗਾ, ਉਹ ਵੀ ਮੈਨ ਮੇਡ ਡਿਜ਼ਾਸਟਰ ਹੈ। ਉਹ ਹੁਣ ਖਬਰਾਂ ਜਿਹੜੀਆਂ ਆ ਰਹੀਆਂ ਹਨ, ਹੁਣ ਸਾਬਕਾ ਜਿਹੜੇ ਅਧਿਕਾਰੀ ਹਨ ਉਹੀ ਦੱਸ ਰਹੇ ਹਨ। ਤੇ ਦੂਸਰੇ ਵੀ ਪਿਛਲਾ ਜਿਹੜਾ 3-4 ਸਾਲ ਪਹਿਲਾਂ ਵੀ ਹੜ੍ਹ ਆਇਆ ਸੀ, ਉਹ ਵੀ ਉਦੋਂ ਹੀ ਆਇਆ ਸੀ ਜਦੋਂ ਭਾਖੜੇ ਤੋਂ ਪਾਣੀ ਛੱਡਿਆ ਸੀ। ਤੇ ਹੁਣ ਵੀ ਜਿਹੜਾ ਪਾਣੀ ਛੱਡਣ ਕਰਕੇ ਹੀ ਆਇਆ, ਕੋਈ ਇੰਨਾ ਜ਼ਿਆਦਾ ਮੀਂਹ ਨਹੀਂ ਪਿਆ ਕਿ ਜਿਹਦੇ ਕਰਕੇ ਪੰਜਾਬ ਪੂਰੇ ਮਤਲਬ ਜਲ-ਥਲ ਹੋ ਗਿਆ ਜਾਂ ਕੋਈ ਐਡਾ ਹੋਇਆ। ਦੂਸਰਾ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਬਣ ਰਹੇ ਹੈ ਜਾਂ ਈਵਨ ਭਾਰਤਮਾਲਾ ਵਰਗੇ ਪ੍ਰੋਜੈਕਟ ਹੈ, ਇਹਨਾਂ ਦੇ ਵਿੱਚ ਇਹ ਕੰਧਾਂ ਬਣ ਗਈਆਂ ਪੰਜਾਬ ਦੇ ਵਿੱਚ। ਖੇਤਾਂ ਦਾ ਪਾਣੀ ਵੀ ਅੱਗੇ ਨਹੀਂ ਜਾ ਸਕਦਾ, ਪਿੰਡਾਂ ਦਾ ਆਪਸ ਵਿੱਚ ਕਟਾਅ ਹੋ ਗਿਆ।
ਤੁਸੀਂ ਇੱਕ ਪਿੰਡ ਤੋਂ ਦੂਜੇ ਆਪਣੇ ਪਿੰਡ ਦੀ ਜ਼ਮੀਨ 'ਚ ਹੀ ਜਾਣਾ ਹੋਵੇ ਤਾਂ 5 ਕਿਲੋਮੀਟਰ ਜਾਣਾ ਪਊਗਾ, ਤੁਹਾਨੂੰ ਰਸਤਾ ਘੁੰਮ ਕੇ ਜਾਣਾ ਪਊਗਾ। ਉਹਦੇ ਵਿੱਚੋਂ ਪਾਣੀ ਦਾ ਲਾਂਘਾ ਵੀ ਨਹੀਂ ਛੱਡਿਆ ਗਿਆ, ਜਿਸ ਕਰਕੇ ਇਹ ਇੱਕ ਪਾਣੀ ਦਾ ਕੰਧ ਬਣ ਗਏ ਹਨ। ਤਾਂ ਉਹ ਕੀ ਹੋਊਗਾ ਕਿ ਪੰਜਾਬ ਨੂੰ ਛੋਟੀਆਂ-ਛੋਟੀਆਂ ਝੀਲਾਂ ਵਿੱਚ ਤਬਦੀਲ ਕਰ ਦੂਗਾ ਕਿ ਜਿਹਦਾ ਸਾਨੂੰ ਖਮਿਆਜ਼ਾ ਆਪਣੇ ਪਿੰਡ ਡੋਬ ਕੇ ਦੇਣਾ ਪਊਗਾ। ਸੋ ਇਸ ਕਰਕੇ ਸਾਨੂੰ ਇਹ ਵੀ ਮੰਗ ਚੱਕਣੀ ਚਾਹੀਦੀ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਅੱਗੇ ਆ ਕੇ ਇਹਨਾਂ ਹਾਈਵੇਜ਼ ਦੇ ਡਿਜ਼ਾਇਨ ਤੇ ਸਵਾਲ ਚੱਕਣਾ ਚਾਹੀਦਾ ਹੈ। ਘੱਟੋ ਘੱਟ ਜੇ ਪੁਲ ਬਣ ਰਹੇ ਹਨ ਜਾਂ ਇਹ ਰਸਤੇ ਬਣ ਰਹੇ ਹਨ, ਇੱਕ ਤਾਂ ਪੰਜਾਬ ਦੇ ਵਿੱਚ ਰੋਡ ਇਨਫਰਾਸਟ੍ਰਕਚਰ ਵੈਸੇ ਹੀ ਅਵੇਲੇਬਲ ਹੈ। ਮੈਨੂੰ ਨਹੀਂ ਲੱਗਦਾ ਵੀ ਭਾਰਤਮਾਲਾ ਪ੍ਰੋਜੈਕਟ ਦੀ ਪੰਜਾਬ ਨੂੰ ਕੋਈ ਖਾਸ ਲੋੜ ਹੈ, ਉਹ ਵੀ 15 ਫੁੱਟ ਉੱਚੇ ਰਸਤੇ ਦੀ। ਸੋ ਇਹਦੇ ਵਿੱਚ ਥੱਲੇ ਰਾਹ ਜ਼ਰੂਰ ਰੱਖਣੇ ਚਾਹੀਦੇ ਆ। ਇਹ ਪਿੱਲਰਾਂ ਤੇ ਹੋ ਜਾਵੇ ਤਾਂ ਫਿਰ ਵੀ ਠੀਕ ਹੈ, ਵੈਸੇ ਤਾਂ ਇਸ ਦੀ ਲੋੜ ਨਹੀਂ। ਪਰ ਫਿਰ ਵੀ ਜੇ ਬਣਾਉਣ ਦੀ ਇਹਨਾਂ ਦੇ ਜ਼ਿੱਦ ਹੀ ਕੀਤੀ ਹੋਈ ਹੈ ਤਾਂ ਘੱਟੋ ਘੱਟ ਉਹ ਪਿੱਲਰਾਂ ਤੇ ਹੋਣੇ ਚਾਹੀਦੀ ਹੈ, ਉਹਦੇ ਥੱਲੇ ਕੋਈ ਕੰਧ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਨਾਲ ਪੰਜਾਬ ਦੇ ਵਿੱਚ ਵਾਟਰ ਲੋਕਿੰਗ ਵਧੂਗੀ ਤੇ ਜਿਹੜਾ ਪੰਜਾਬ ਦਾ ਨੁਕਸਾਨ ਹੀ ਹੋਵੇਗਾ। ਬਿਲਕੁਲ ਗੰਗਵੀਰ ਜੀ, ਫਿਰ ਜਦੋਂ ਇਹੋ ਜਿਹੇ ਪ੍ਰੋਜੈਕਟ ਆਉਂਦੇ ਆ, ਜਦੋਂ ਉਹ ਇਨੀਸ਼ੀਏਟ ਹੁੰਦੇ ਆ, ਤਾਂ ਉਦੋਂ ਪੰਜਾਬ ਦੇ ਵਿੱਚ ਕੀ ਕਹੀਏ ਵੀ ਲੋਕਾਂ ਨੂੰ ਸਮਝ ਨਹੀਂ ਲੱਗਦੀ ਵੀ ਇਹਦੇ ਸਾਡੇ ਤੇ ਕੀ ਅਸਰ ਹੋਣਗੇ। ਜਿਵੇਂ ਇੱਕ ਆਮ ਧਾਰਨਾ ਕਿ ਕਹਿੰਦੇ ਮਤਲਬ ਪੰਜਾਬ ਆਮ ਇਹ ਕਿਹਾ ਤਾਂ ਪਿੰਡਾਂ ਜੱਟਾਂ ਬਾਰੇ ਜਾਂਦਾ ਕਿ ਜਿਹੜਾ ਕਹਿੰਦੇ ਜੱਟ ਹੁੰਦਾ ਵੀ ਉਹਨੂੰ ਜਦੋਂ ਸਾਰਾ ਕੁਝ ਵਿਹਲਾ ਵਿਹਾ ਜਾਂਦਾ ਫਿਰ ਉਹ ਦੇਖਦਾ ਹੈ ਵੀ ਹਾਂ ਆਹ ਤਾਂ ਕੰਮ ਖਰਾਬ ਹੋ ਗਿਆ। ਤੇ ਆਮ ਤੌਰ ਤੇ ਪੰਜਾਬ ਲਈ ਧਾਰਨਾ ਆ ਤੇ ਵੀ ਉਹਦੇ ਬਾਰੇ ਵੀ ਤੁਸੀਂ ਇਹੀ ਮੰਨ ਰਹੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਇਹੋ ਜਿਹੀਆਂ ਕੋਈ ਐਸਟੈਬਲਿਸ਼ਮੈਂਟਸ ਹੁੰਦੀਆਂ ਨੇ ਜਾਂ ਕੋਈ ਡਿਵੈਲਪਮੈਂਟ ਹੁੰਦੀ ਆ ਵੀ ਜਿਹੜਾ ਉਹਨਾਂ ਦੇ ਭਵਿੱਖ ਤੇ ਅਸਰ ਪੈਣਾ ਆ, ਉਹਨਾਂ ਦੀ ਜ਼ਿੰਦਗੀ ਨੂੰ ਖਰਾਬ ਕਰਨਾ ਆ, ਵੀ ਉਦੋਂ ਲੋਕ ਬੋਲਦੇ ਕਿਉਂ ਨਹੀਂ? ਦੇਖੋ, ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਪਾਂ ਕਹਿ ਰਹੇ ਹਾਂ ਕਿ ਜੋ ਸਾਡਾ ਇੱਕ ਦੁਖਾਂਤ ਹੈ ਇਸ ਵਕਤ ਦਾ, ਸਾਡਾ ਜਿਹੜਾ ਰਾਜਨੀਤਿਕ ਵਿਚਾਰ ਹੈ ਜਾਂ ਪੋਲੀਟੀਕਲ ਥੋਟ ਪ੍ਰੋਸੈਸ ਹੈ, ਉਹ ਬਿਲਕੁਲ ਤਬਾਹ ਕਰ ਦਿੱਤਾ ਗਿਆ। ਹੁਣ ਸਾਡਾ ਯੂਥ ਵੱਡੇ ਲੈਵਲ ਤੇ ਮਾਈਗ੍ਰੇਟ ਹੋ ਰਿਹਾ ਤੇ ਉਹ ਪੰਜਾਬ ਦੀ ਰਾਜਨੀਤਿਕ ਦਾਅਵੇਦਾਰੀ ਕੌਣ ਕਰੂਗਾ? ਠੀਕ ਹੈ, ਉਹ ਜਿਹੜੇ ਲੋਕ ਰਾਜਨੀਤਿਕ ਦਾਅਵੇਦਾਰੀ ਕਰਦੇ ਪਏ ਆ, ਉਹਨਾਂ ਦੇ ਇਸ ਪੱਧਰ ਦੀ ਸਮਝ ਵੀ ਨਹੀਂ ਹੈ ਵੀ ਉਹ ਨਦੀਆਂ ਨਾਲਿਆਂ ਨੂੰ, ਪੰਜਾਬ ਦੀ ਡੈਮੋਗ੍ਰਾਫੀ ਨੂੰ, ਟੋਪੋਗ੍ਰਾਫੀ ਨੂੰ ਕਿਸ ਤਰ੍ਹਾਂ ਸਮਝਦੇ ਆ। ਨਾ ਉਹਨਾਂ ਦਾ ਇਤਿਹਾਸ ਨਾਲ ਕੋਈ ਜੁੜਾ ਹੈਗਾ। ਸੋ ਪੋਲੀਟੀਕਲ ਥੋਟ ਪ੍ਰੋਸੈਸ ਤੋਂ ਬਾਹਰਲੇ ਬੰਦੇ ਜਦੋਂ ਤੁਹਾਡੇ ਸਿਰ ਤੇ ਬਿਠਾ ਦਿੱਤੇ ਜਾਣ ਤਾਂ ਇਹੀ ਕੁਝ ਹੁੰਦਾ ਹੈ। ਦੂਸਰੀ ਗੱਲ, ਜਿਹੜਾ ਸਾਡਾ ਆਮ ਸਮਾਜ ਹੈ ਉਹਦੇ ਵਿੱਚ ਆਪਾਂ ਸਾਰੇ ਹੀ ਆਉਂਦੇ ਹਾਂ, ਉਹਦੇ ਵਿੱਚ ਵੀ ਜਦੋਂ ਧੜੇਬਾਜ਼ੀਆਂ ਪੈ ਜਾਂਦੀਆਂ ਜਾਂ ਧਾਰੀ ਧਿਰ ਜਾਂ ਵਿਰੋਧੀ ਪਾਰਟੀ ਨਾਲ ਜਦੋਂ ਲੋਕ ਜੁੜ ਜਾਂਦੇ ਹਨ ਤਾਂ ਸਾਡੀ ਇੱਕ ਪੋਜੀਸ਼ਨ ਇਹ ਆ ਜਾਂਦੀ ਹੈ ਕਿ ਜਿਸ ਪਾਰਟੀ ਨਾਲ ਅਸੀਂ ਜੁੜੇ ਹੁੰਦੇ ਹਾਂ ਉਹਦਾ ਹਰੇਕ ਸਟੈਪ ਆਪਾਂ ਨਜਾਇਜ਼ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਹੁਣ ਮੰਨ ਲਓ ਕਿ ਮੌਜੂਦਾ ਦੌਰ ਦੇ ਵਿੱਚ ਜਿਹੜੀ ਧਿਰਾਂ ਜੁੜੀਆਂ ਹੋਈਆਂ ਸੱਤਾਧਾਰੀ ਪਾਰਟੀ ਨਾਲ, ਪੰਜਾਬ ਦਾ ਇੱਕ ਵੱਡਾ ਹਿੱਸਾ ਜੁੜਿਆ ਹੋਇਆ ਹੈ, ਉਹਨਾਂ ਨੂੰ ਸਿਰਫ ਆਪਦੇ ਨਿੱਜੀ ਮੁਫਾਦ ਦਿਖਦੇ ਹਨ। ਉਹਨਾਂ ਨੂੰ ਜੇ ਆਪਾਂ ਕਹਿ ਲਈਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਸਟੇਟਸਮੈਨਸ਼ਿਪ ਹੋ ਰਹੀ ਹੈ, ਇਹ ਮੈਨੂੰ ਨਹੀਂ ਲੱਗਦਾ ਕਿ ਈਵਨ ਸੱਤਾਧਾਰੀ ਪਾਰਟੀ ਤਾਂ ਛੱਡੋ, ਵਿਰੋਧੀ ਧਿਰ ਵਿੱਚ ਵੀ ਨਹੀਂ ਇਹ ਕੁਛ ਹੈ, ਕਿਸੇ ਪੋਲੀਟੀਕਲ ਪਾਰਟੀ 'ਚ ਇਹੋ ਜਿਹਾ ਕੁਛ ਨਹੀਂ ਹੈ। ਤੇ ਦੂਜੀ ਗੱਲ, ਜਿਹੜੀ ਪੇਂਡੂ ਲੈਵਲ ਦੀ ਜਾਂ ਸ਼ਹਿਰੀ ਲੈਵਲ ਤੇ ਜਿਹੜਾ ਆਮ ਪੰਜਾਬੀ ਜਾਂ ਆਮ ਸਮਾਜ ਹੈ, ਉਹਦੇ ਵਿੱਚੋਂ ਵੀ ਕੋਈ ਸਟੇਟਸਮੈਨਸ਼ਿਪ ਦੀ ਗੱਲ ਨਹੀਂ ਆ ਰਹੀ। ਤੇ ਤੀਸਰੀ ਗੱਲ, ਉਸ ਤੋਂ ਵੀ ਵੱਡਾ ਦੁਖਾਂਤ ਪੰਜਾਬ ਦਾ ਜਿਹੜਾ ਬੁੱਧੀਜੀਵੀ ਵਰਗ ਹੈ, ਉਹ ਵੀ ਇਸ ਬਾਰੇ ਨਹੀਂ ਸੋਚਦਾ। ਉਹਨੂੰ ਵੀ ਸਿਰਫ ਇਹੀ ਹੈ ਵੀ ਸਰਕਾਰ ਦੇ ਹੁੰਦੇ ਹੋਏ ਸਾਨੂੰ ਕੋਈ ਨਿੱਜੀ ਸਲਾਹਕਾਰ ਕਮੇਟੀਆਂ 'ਚ ਜਾਂ ਕਿਤੇ ਬੋਰਡਾਂ ਵਿੱਚ ਕੋਈ ਸਿਲੈਕਸ਼ਨ ਬੋਰਡ 'ਚ ਲਾ ਦਿੱਤਾ ਜਾਵੇ, ਬਸ ਇੰਨਾ ਕੁ ਹੀ ਸਾਡੀ ਜਿਹੜੀ ਦੌੜ ਹੈ ਇਹੀ ਚੱਲ ਰਹੀ ਹੈ। ਜਦ ਕਿ ਜਿਹੜੇ ਮਸਲਿਆਂ ਤੇ ਸਾਡੇ ਲੋਕਾਂ ਨੂੰ ਅੱਗੇ ਆ ਕੇ ਗੱਲ ਚੱਕਣੀ ਚਾਹੀਦੀ ਸੀ, ਜਿਹੜੇ ਪ੍ਰਸੰਗ ਤੇ ਗੱਲ ਕਰਨੀ ਚਾਹੀਦੀ ਸੀ, ਉਸ ਗੱਲ ਤੋਂ ਸਾਡੇ ਲੋਕ ਪਾਸਾ ਵੱਟ ਰਹੇ ਹਨ। ਆਪਾਂ ਇਹਦੀ ਇੱਕ ਛੋਟੀ ਜਿਹੀ ਮਿਸਾਲ ਇਹ ਦੇਖ ਲੈਂਦੇ ਹਾਂ ਕਿ ਮੰਨ ਲਓ ਕਿ ਕੋਈ ਬੰਦਾ 18 ਮਾਰਚ ਤੋਂ ਬਾਅਦ ਪੰਜਾਬ 'ਚ ਜੋ ਹੋਇਆ, ਉਹਦੇ ਨਾਲ ਹੋ ਸਕਦਾ ਕਿ ਕੋਈ ਬੰਦਾ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਹੋਵੇ, ਪਰ ਜੇ ਉਹ ਗੈਰ ਕਾਨੂੰਨੀ ਢੰਗ ਦੀਆਂ ਕਾਰਵਾਈਆਂ ਪੰਜਾਬ 'ਚ ਕੀਤੀਆਂ ਗਈਆਂ, ਉਹਦਾ ਪੰਜਾਬ ਦੇ ਵਿੱਚ ਸੁਸਾਇਟੀ ਵੱਲੋਂ ਵੱਡੇ ਪੱਧਰ ਤੇ ਉਸ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ ਜਿਹੜਾ ਹੋਣਾ ਚਾਹੀਦਾ ਸੀ। ਸੋ ਆਹ ਜਿਹੜਾ ਫਲੱਡ ਦੇ ਮਸਲੇ ਹੈ, ਇਹ ਵੀ ਇਹਦੇ ਨਾਲ ਇੰਟਰਰਿਲੇਟ ਹੋ ਜਾਂਦੇ ਆ ਕਿਉਂਕਿ ਸਾਡੇ ਲੋਕ ਆਪਦੇ ਹਿੱਤਾਂ ਬਾਰੇ ਜਾਂ ਆਪਦੇ ਸੂਬੇ ਦੇ ਹਿੱਤਾਂ ਬਾਰੇ ਜਾਂ ਆਪਦੀਆਂ ਨਸਲਾਂ ਬਾਰੇ ਨਹੀਂ ਸੋਚਦੇ। ਉਹ ਜਸਟ ਇਹੀ ਆ ਜਿਹੜੀ ਆਟਾ ਫ੍ਰੀ ਬੀਜ ਦੀ ਪੋਲਿਟਿਕਸ ਆ, ਉਹਦੇ ਵਿੱਚ ਹੀ ਫਸੇ ਹੋਏ ਆ। ਜਦ ਤੱਕ ਇਸ ਚੀਜ਼ ਚੋਂ ਨਹੀਂ ਨਿਕਲਿਆ ਜਾ ਸਕਦਾ
ਤਦ ਤੱਕ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਵੱਡਾ ਥੋਟ ਪ੍ਰੋਸੈਸ ਦੀ ਗੱਲ ਹੋਊਗੀ। ਜਦ ਤੱਕ ਥੋਟ ਪ੍ਰੋਸੈਸ ਨਹੀਂ ਆਉਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਪੰਜਾਬ ਸੈਂਟਰਿਕ ਕੋਈ ਪੋਲਿਟਿਕਸ ਖੜੀ ਹੋ ਸਕੇਗੀ। ਬਿਲਕੁਲ ਗੰਗੂ ਜੀ, ਤੁਸੀਂ ਬੜਾ ਵੱਡਾ ਇਹ ਜਿਹੜਾ ਸਵਾਲ ਚੁੱਕਿਆ ਕਿ ਅੱਜ ਪੰਜਾਬ ਨੂੰ ਜਿਹੜੀ ਲੋੜ ਆ ਉਹ ਪੰਜਾਬ ਸੈਂਟਰਿਕ ਪੋਲਿਟਿਕਸ ਦੀ ਆ, ਕਿ ਸਟੇਟਸਮੈਨਸ਼ਿਪ ਦੀ ਆ, ਜੋ ਕਿ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰ ਸਕੇ, ਆਵਾਜ਼ ਚੁੱਕ ਸਕੇ। ਅਸੀਂ ਕੱਲ ਵੀ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦੇ 'ਚ ਵੀ ਸਾਰੀ ਗੱਲਬਾਤ ਤੋਂ ਬਾਅਦ ਇਹੀ ਨਿਕਲਿਆ ਸੀ ਕਿ ਪੰਜਾਬ ਨੂੰ ਅੱਜ ਜਿਹੜਾ ਉਹ ਨੁਮਾਇੰਦਗੀ ਦੀ ਲੋੜ ਆ, ਜਿਹੜੀ ਕਿ ਪੰਜਾਬ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਗੱਲ ਕਰ ਸਕੇ, ਨਾ ਕਿ ਉਹ ਕਿਸੇ ਵੀ ਰਾਸ਼ਟਰਵਾਦੀ ਹਿੱਤਾਂ ਨੂੰ ਜਾਂ ਕਿਸੇ ਹੋਰ ਦੇ ਜਿਹੜੇ ਆਪਣੇ ਇੰਟਰਸਟ ਨੇ ਜਾਂ ਮੁਫਾਦ ਨੇ ਉਹਨਾਂ ਦੇ ਲਈ ਜਿਹੜੀ ਮਤਲਬ ਉਹਨਾਂ ਦੀ ਪੋਲਿਟਿਕਸ ਆ ਉਹਦਾ ਸ਼ਿਕਾਰ ਹੋ ਜੇ, ਜਾਂ ਉਹਨਾਂ ਦਾ ਹੀ ਕੋਈ ਬੁਲਾਰਾ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰੇ। ਤਾਂ ਇਹ ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਆ। ਤੇ ਗੰਗਵੀਰ ਜੀ, ਸਾਡੇ ਨਾਲ ਜੁੜਨ ਲਈ, ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਅਸੀਂ ਗੱਲਬਾਤ ਕੀਤੀ ਆ ਉਹ ਸਾਰੀ ਇਸੇ ਸਬੰਧ ਦੇ ਵਿੱਚ ਸੀ ਕਿ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਕਿ ਪਾਕਿਸਤਾਨ ਨੇ ਜਿਵੇਂ ਮਦਦ ਦਾ ਹੱਥ ਵਧਾਇਆ ਤੇ ਗੁਆਂਢੀ ਸੂਬਿਆਂ ਨੇ ਜਿਵੇਂ ਮਦਦ ਤੋਂ ਕਿਨਾਰਾ ਕੀਤਾ ਵਿਪਤਾ ਦੇ ਸਮੇਂ ਵੀ, ਤੇ ਉਹੀ ਗੁਆਂਢੀ ਸੂਬੇ ਜਿਹੜੇ ਕਿ ਦਾਅਵਾ ਕਰਦੇ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਮਾਲਕੀ ਦਾ, ਪਰ ਪੰਜਾਬ ਦੇ ਦਰਿਆਈ ਪਾਣੀ ਨੇ ਵੀ ਦੱਸ ਦਿੱਤਾ ਹੈ ਕਿ ਉਸ ਦਾ ਅਸਲ ਮਾਲਕ ਕੌਣ ਆ। ਤੇ ਸਾਰੀ ਦੁਨੀਆ ਨੇ ਇਸ ਗੱਲ ਨੂੰ ਦੇਖਿਆ ਹੈ ਕਿ ਇਹ ਪੰਜਾਬ ਦੇ ਲੋਕ ਹੀ ਨੇ, ਉਹ ਭਾਵੇਂ ਦਰਿਆਵਾਂ ਦਾ ਨੁਕਸਾਨ ਹੋਵੇ ਜਾਂ ਦਰਿਆਵਾਂ ਤੋਂ ਲੈਣ ਵਾਲਾ ਜਿਹੜਾ ਕੋਈ ਫਾਇਦਾ ਹੋਵੇ, ਉਸ ਤੇ ਹੱਕ ਪੰਜਾਬ ਦੇ ਲੋਕਾਂ ਦਾ ਹੀ ਬਣਦਾ ਹੈ। ਪਰ ਵੱਡਾ ਸਵਾਲ ਇਹੀ ਆ ਕਿ ਪੰਜਾਬ ਦੇ ਇਹਨਾਂ ਹਿੱਤਾਂ ਨੂੰ, ਹੱਕਾਂ ਨੂੰ ਜਾਂ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕੌਣ ਕਰੇ, ਕਿਉਂਕਿ ਸਿਆਣੇ ਕਹਿੰਦੇ ਨੇ ਕਿ ਸੱਪ ਟੱਪੇ ਤੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤਾਂ ਅਸੀਂ ਹਰ ਵਾਰ ਦੇਖਦੇ ਹਾਂ ਕਿ ਹੁਣ ਵੀ ਹੜ੍ਹ ਆਏ ਆ, ਹੁਣ ਜਾ ਕੇ ਵਿਧਾਇਕ ਉੱਥੇ ਕੋਈ ਵਿਧਾਇਕ ਬੂਟੀ ਚੱਕ ਰਿਹਾ ਪਾਣੀ ਚੋਂ, ਕੋਈ ਕਿਵੇਂ ਫੋਟੋ ਸ਼ੂਟ ਕਰਵਾ ਰਿਹਾ। ਤਾਂ ਮਤਲਬ ਇਹਨਾਂ ਵਿਧਾਇਕਾਂ ਨੂੰ ਲੋਕਾਂ ਨੇ ਘੇਰਿਆ ਵੀ ਆ ਬੜੀਆਂ ਥਾਵਾਂ ਤੇ ਇਹਨਾਂ ਦਾ ਵਿਰੋਧ ਵੀ ਹੋਇਆ ਇਹਨਾਂ ਦੇ ਫੋਟੋ ਸ਼ੂਟ ਦਾ, ਤੇ ਲੋਕ ਬੋਲ ਵੀ ਰਹੇ ਨੇ। ਪਰ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪੈਣਾ ਕਿ ਤੁਸੀਂ ਆਪਣੀ ਨੁਮਾਇੰਦਗੀ ਕਿਸ ਨੂੰ ਦੇ ਰਹੇ ਹੋ, ਤੁਸੀਂ ਕਿਹਨਾਂ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣ ਰਹੇ ਹੋ, ਕੀ ਉਹ ਤੁਹਾਡੇ ਹੱਕ ਸੁਰੱਖਿਅਤ ਕਰਨ ਲਈ, ਸੁਰੱਖਿਅਤ ਰੱਖਣ ਲਈ ਉਹ ਇੰਨੇ ਕੁ ਕੈਪੇਬਲ ਹੈਗੇ ਨੇ, ਜਾਂ ਉਹ ਇੰਨੇ ਕੈਪੇਬਲ ਹੈ ਕਿ ਉਹ ਸਮਝ ਸਕਣ ਕਿ ਭਵਿੱਖ ਕਿੱਧਰ ਨੂੰ ਜਾ ਰਿਹਾ ਤੇ ਕਿਹੋ ਜਿਹੇ ਇਨਫਰਾਸਟਰਕਚਰ ਦੀ, ਕਿਹੋ ਜਿਹੇ ਸਿਸਟਮ ਦੀ ਪੰਜਾਬ ਨੂੰ ਲੋੜ ਆ, ਜਿਹਦੇ ਨਾਲ ਕਿ ਜਿਹੜਾ ਪੰਜਾਬ, ਕਿਉਂਕਿ ਕਹਿੰਦੇ ਆ ਵੀ ਮੁਸੀਬਤ ਨੂੰ ਮੌਕੇ 'ਚ ਵੀ ਬਦਲਿਆ ਜਾ ਸਕਦਾ। ਜਿਵੇਂ ਅਸੀਂ ਬੀਤੇ ਕੱਲ ਵੀ ਪ੍ਰੋਗਰਾਮ ਕੀਤਾ ਸੀ, ਉਹਦਾ ਵੀ ਸਾਡਾ ਮੁੱਦਾ ਇਹ ਸੀ ਕਿ ਕਲਾਈਮੇਟ ਚੇਂਜ ਇੱਕ ਰਿਐਲਿਟੀ ਆ ਜਿਹੜਾ ਕਿ ਵਾਪਰਨ ਜਾ ਰਿਹਾ, ਤੇ ਜਿਸ ਦੇ ਨਾਲ ਪੰਜਾਬ ਦੇ ਜਿਹੜੇ ਪਾਣੀ ਦੇ ਸਰੋਤ ਨੇ ਉਹ ਬੜੀ ਤੇਜ਼ੀ ਦੇ ਨਾਲ ਪਿਘਲਣ ਦੀਆਂ ਸੰਭਾਵਨਾਵਾਂ ਨੇ, ਤੇ ਪੰਜਾਬ 'ਚ ਵੱਡੇ ਪੱਧਰ ਦੇ ਪਾਣੀ ਦੀ ਆਮਦ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਨੇ। ਤੇ ਫਿਰ ਕੀ ਪੰਜਾਬ ਦੀ ਕੋਈ ਤਿਆਰੀ ਹੈ ਉਸ ਪਾਣੀ ਨੂੰ ਸਾਂਭਣ ਦੀ? ਕਿਉਂਕਿ ਪਾਣੀ ਜਿਹੜਾ ਆ, ਗੁਰਬਾਣੀ ਵੀ ਜਿਹੜੀ ਆ ਉਹ ਕਹਿੰਦੀ ਆ ਵੀ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਤਾਂ ਪਾਣੀ ਦੁਨੀਆ ਦੇ ਵਿੱਚ ਸਭ ਤੋਂ ਅਹਿਮ, ਸਭ ਤੋਂ ਬੇਸ਼ਕੀਮਤੀ ਜਿਹੜਾ ਸਰਮਾਇਆ ਆ, ਫਰੈਸ਼ ਵਾਟਰ ਜਿਹੜਾ ਆ, ਜਿਸ ਦੀ ਕਿ ਵੱਡੀ ਮਾਲਕੀ ਪੰਜਾਬ ਕੋਲ ਆ। ਤੇ ਕੀ ਪੰਜਾਬ ਦੀ ਕੋਈ ਤਿਆਰੀ ਹੈ ਇਸ ਪਾਣੀ ਨੂੰ ਸਾਂਭਣ ਦੀ, ਇਸ ਪਾਣੀ ਨੂੰ ਸਟੋਰ ਕਰਨ ਦੀ, ਤਾਂ ਕਿ ਭਵਿੱਖ ਦੀਆਂ ਨਸਲਾਂ ਦੇ ਲਈ ਇਸ ਪਾਣੀ ਨੂੰ ਬਚਾਇਆ ਜਾ ਸਕੇ? ਤਾਂ ਇਹ ਵੱਡਾ ਸਵਾਲ ਆ ਪੰਜਾਬ ਦੇ ਬੁੱਧੀਜੀਵੀਆਂ ਦੇ ਉੱਤੇ, ਪੰਜਾਬ ਦੀ ਸਿਆਸਤ ਦੇ ਉੱਤੇ, ਪੰਜਾਬ ਦੇ ਐਕਟਿਵਿਸਟਾਂ ਦੇ ਉੱਤੇ। ਲਗਾਤਾਰ ਇਸ ਮਸਲੇ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਅੱਜ ਦਾ ਸਾਡਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ, ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।